ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡੈਬਟ ਸੀਲਿੰਗ ਨੂੰ ਲੈ ਕੇ ਜੋ ਸੈਨੇਟਰ ਜੋ ਮੈਨਸ਼ਨ ਆ, ਉਹ ਮੋਸਟਲੀ ਇੰਡੀਪੈਂਡੈਂਟ ਹੁੰਦੇ ਆ, ਪਰ ਬਹੁਤ ਵਾਰ ਸਾਈਡ ਕਰਦੇ ਹੈਗੇ ਆ ਡੈਮੋਕ੍ਰੇਟਸ ਦੇ ਨਾਲ। ਉਹਨਾਂ ਨੇ ਕਹਿੰਦੇ ਵੀ ਸਭ ਤੋਂ ਵੱਧ ਇਸ ਜੋ ਡੈਬਟ ਸੀਲਿੰਗ ਦਾ ਮੁੱਦਾ ਆ, ਜਿਹਦੇ ਵਿੱਚ ਨੈਗੋਸ਼ੀਏਸ਼ਨ ਹੋਈ ਆ, ਉਹ ਗੇਨ ਕੀਤਾ ਹੈ। ਉਹਨਾਂ ਨੇ ਆਪਣੀ ਸਟੇਟ ਦੇ ਲਈ ਗੈਸ ਪਾਈਪਲਾਈਨ ਜੋ ਆ ਉਹ ਉਹਦੇ ਵਿੱਚ ਇਨਕਲੂਡ ਕੀਤੀ ਹੈਗੀ ਆ। ਇਸ ਕਰਕੇ ਬਹੁਤ ਸਾਰੇ ਜੋ ਐਨਵਾਇਰਮੈਂਟਲਿਸਟ ਐਡਵੋਕੇਟਸ ਹੈਗੇ ਆ, ਉਹ ਇਸ ਗੱਲ ਤੋਂ ਬੜੇ ਔਖੇ ਹੈਗੇ। 300 ਮੀਲ ਲੰਬੀ ਨੈਚੁਰਲ ਗੈਸ ਪਾਈਪਲਾਈਨ ਇਸ ਪ੍ਰੋਜੈਕਟ ਦੇ ਵਿੱਚ ਆ, ਜੋ ਵੈਸਟ ਵਰਜੀਨੀਆ ਸਟੇਟ, ਜਿੱਥੋਂ ਇਹ ਕੰਜ਼ਰਵੇਟਿਵ ਡੈਮੋਕ੍ਰੇਟਸ ਆ, ਤੇ ਹਮੇਸ਼ਾ ਹੀ ਬਹੁਤ ਵਾਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਐਨਵਾਇਰਮੈਂਟਲ ਇਸ਼ੂ ਦੇ ਉੱਤੇ ਵੀ ਕ੍ਰਿਟਿਕ ਰਹਿੰਦੇ ਆ। ਸੋ ਆਪਣੀ ਸਟੇਟ ਦੇ ਲਈ ਉਹਨਾਂ ਨੇ 300 ਮੀਲ ਲੰਬੀ ਪਾਈਪਲਾਈਨ ਦਾ ਪ੍ਰੋਜੈਕਟ ਉਹਦੇ ਵਿੱਚ ਇਨਕਲੂਡ ਕਰਵਾ ਲਿਆ ਹੈਗਾ ਆ। ਜੀ ਸੋ ਬਿਲਕੁਲ। ਮਾਊਂਟੇਨ ਵੈਲੀ ਪਾਈਪਲਾਈਨ ਇਸ ਦਾ ਜਿਹੜਾ ਇਹ ਨਾਮ ਆ ਵਰਜੀਨੀਆ ਤੇ ਵਿੱਚ ਨਾਲ ਜਿਹੜੀ ਹੈ ਇਹ ਜੁੜਦੀ ਹੈ ਤੇ ਇਹ 303 ਮੀਲ ਲੰਬੀ ਹੋਵੇਗੀ। ਦੋ ਜਿਹੜੇ ਸੈਂਟਰ ਆ ਉੱਥੇ ਦੇ ਵੈਸਟ ਵਰਜੀਨੀਆ ਦੇ ਜੋ ਮੈਂਸ਼ਨ ਤੇ ਨਾਲ ਇੱਕ ਜਿਹੜੇ ਰਿਪਰੈਜ਼ੈਂਟੇਟਿਵ ਕੈਰੋਲ ਮਿਲਰ, ਉਹਨਾਂ ਨੇ ਇੱਕ ਇਹ ਬਿਆਨ ਦਿੱਤਾ ਵੀ ਵੀ ਗॉट ਮਾਊਂਟੇਨ ਵੈਲੀ ਪਾਈਪਲਾਈਨ ਡਨ। ਕਹਿੰਦੇ ਵੀ ਇਹ ਜਿਹੜੀ ਡੈਟ ਸੀਲਿੰਗ ਦੀ ਗੱਲਬਾਤ ਦੇ ਵਿੱਚ ਇਸ ਜਿਹੜੀ ਫਿਊਲ ਪਾਈਪਲਾਈਨ ਆ, ਇਸ ਨੇ ਗਰੀਸ ਦਾ ਕੰਮ ਕੀਤਾ, ਜਿਸ ਵਿੱਚ ਜਿਹੜੇ ਗਰੁੱਪ ਆਫ ਰਿਪਬਲਿਕਨ ਲਾ ਮੇਕਰਸ ਉਹਨਾਂ ਨੇ ਜਿਹੜੇ ਲੌਬਿਸਟ ਨੇ ਆਇਲ ਤੇ ਗੈਸ ਕੰਪਨੀਜ਼ ਦੇ, ਉਹਨਾਂ ਨੇ ਦੇਖਿਆ ਵੀ ਇਹ ਇੱਕ ਕੰਮ ਹੁਣ ਕਰਵਾਇਆ ਜਾ ਸਕਦਾ, ਕਿਉਂਕਿ ਸਭ ਨੂੰ ਹੀ ਪਤਾ ਆ ਵੀ ਇਹਨਾਂ ਦੀ ਵੇਲਣੇ ਦੇ ਵਿੱਚ ਬਾਂਹ ਆਈ ਆ। ਤੇ ਜੋ ਮੈਨਸ਼ਨ ਇੱਕ ਸਵਿੰਗ ਵੋਟ ਅੱਜ ਕੱਲ ਰਹਿੰਦੇ ਨੇ ਤੇ ਇਹੀ ਚਾਹੁੰਦੇ ਆ, ਡੈਮੋਕ੍ਰੇਟ ਚਾਹੁੰਦੇ ਆ ਵੀ ਕਿਤੇ ਸਾਥ ਨਾ ਛੱਡ ਕੇ ਭੱਜ ਜਾਣ। ਸੋ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਸੁਣਨੀਆਂ ਹੀ ਪੈਂਦੀਆਂ ਨੇ। ਸੋ MVP ਮਾਊਂਟੇਨ ਵੈਲੀ ਪਾਈਪਲਾਈਨ ਇਹ ਜੁਆਇੰਟ ਵੈਂਚਰ ਹੋਊਗਾ। ਜਿਹੜੀਆਂ ਲਾਰਜੈਸਟ ਗੈਸ ਕੰਪਨੀਜ਼ ਆ, ਐਪਲੀਸ਼ੀਆ ਤੇ ਨੇਸ਼ਨ ਦੀ ਜਿਹੜੀ ਸਭ ਤੋਂ ਵੱਡੀ ਵੈਲਿਊਏਬਲ ਪਾਵਰ ਕੰਪਨੀ ਨੈਕਸਟ ਐਰਾ ਐਨਰਜੀ, ਇਹਨਾਂ ਦੇ ਦਰਮਿਆਨ ਇਹ ਲਾਰਜੈਸਟ ਇਨਵੈਸਟਰ ਇਸ ਦੇ ਵਿੱਚ ਇਕੁਈਟ੍ਰਾਂਸ ਮਿਡ ਸਟਰੀਮ ਹੋਊਗੀ, ਜਿਨ੍ਹਾਂ ਦੀ 48.1% ਓਨਰਸ਼ਿਪ ਇੰਟਰਸਟ ਹੋਊਗਾ ਤੇ ਇਹੀ ਇਸ ਪਾਈਪਲਾਈਨ ਨੂੰ ਰਨ ਕਰਨਗੇ। 23 ਮਈ ਨੂੰ ਇਸ ਪ੍ਰੋਜੈਕਟ ਦਾ ਕੰਮ ਕਹਿੰਦੇ ਆ ਵੀ ਸ਼ੁਰੂ ਹੋਇਆ। ਤੇ ਜਦੋਂ ਰਿਪਬਲਿਕਨਸ ਨੇ ਦੋਸ਼ ਲਾਏ ਸੀ ਬਾਈਡਨ ਹੋਣਾ ਦੇ ਉੱਤੇ ਵੀ ਭਾਈ ਤੁਸੀਂ ਅਰਜੈਂਸੀ ਨਹੀਂ ਦਿਖਾ ਰਹੇ ਹੈਗੇ ਡੈਟ ਸੀਲਿੰਗ ਦੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਲੈ ਕੇ, ਜਿਸ ਨੂੰ ਵਾਈਟ ਹਾਊਸ ਨੇ ਇਸ ਬਿਆਨ ਨੂੰ ਠੁਕਰਾਇਆ ਸੀਗਾ। ਸੋ ਹੁਣ 303 ਮੀਲ ਲੰਬੀ ਮਾਊਂਟੇਨ ਵੈਲੀ ਪਾਈਪਲਾਈਨ ਆ, ਉਸ ਦੇ ਉੱਤੇ ਇਸ ਡੈਟ ਸੀਲਿੰਗ ਦੇ ਵਿੱਚ ਗੱਲਬਾਤ ਦੇ ਵਿੱਚ ਹਾਮੀ ਭਰੀ ਗਈ ਆ। ਕੱਲ ਜਦ ਆਪਾਂ ਅਪਡੇਟ ਕੈਲੀਫੋਰਨੀਆ ਦੀ ਸਮਾਪਤੀ ਕਰ ਰਹੇ ਸੀ ਤਾਂ ਆਪਾਂ ਦੱਸਿਆ ਸੀ ਸਰੋਤਿਆਂ ਨੂੰ ਵੀ ਉਸ ਮੌਕੇ ਕਮੇਟੀ ਦੇ ਵਿੱਚੋਂ 6 ਦੇ ਮੁਕਾਬਲੇ 7 ਵੋਟਾਂ ਦੇ ਨਾਲ ਜਿਹੜੀ ਇਹ ਪਾਸ ਹੋ ਗਿਆ ਆ। ਕਮੇਟੀ ਚੋਂ ਜਿਹੜਾ ਉਹ ਬਾਹਰ ਜਾਊਗਾ ਤੇ ਅੱਜ ਹਾਊਸ ਦੇ ਵਿੱਚ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਹੈਗੀ ਆ। ਜੀ, ਸੋ ਬਿਲਕੁਲ ਕੈਮਰਨ ਮਕਾਰਥੀ ਹੁਣੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੋਨੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣੇ ਆਪਣੇ ਜੋ ਡੈਮੋਕ੍ਰੇਟਸ ਉਹਨਾਂ ਦੇ ਸਾਥੀ ਤੇ ਮਕਾਰਥੀ ਹੁਣੀ ਆਪਣੇ GOP ਦੇ ਜੋ ਰਿਪਬਲਿਕਨ ਸਾਥੀ ਆ, ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰ ਰਹੇ ਹੈਗੇ। ਅੱਜ ਉਹਨਾਂ ਨੇ ਪੂਰਾ ਦਿਨ ਆਪਣੇ ਰਿਪਬਲਿਕਨਸ ਦੇ ਨਾਲ ਕੈਮਰਨ ਮਕਾਰਥੀ ਹੁਣੀ ਸਪੈਂਡ ਕਰਨਾ ਹੈ, ਖਾਸ ਕਰਕੇ ਫਰੀडम ਕਾਕਸ ਗਰੁੱਪ ਵਾਲੇ। ਇੱਕ ਹੋਰ ਗਰੁੱਪ ਹੈਗਾ ਆ ਜੋ ਕਹਿੰਦਾ ਵੀ ਅਸੀਂ ਐਗਰੀ ਨਹੀਂ ਕਰਦੇ। ਸੋ ਮੋਸਟ ਪ੍ਰੋਬਬਲੀ ਚਾਂਸਸ ਤਾਂ ਲੱਗਦੇ ਆ ਵੀ ਪਾਸ ਹੋ ਜਾਊਗਾ। ਸੈਨੇਟ ਦੇ ਵਿੱਚ ਤਾਂ ਜਿਸ ਤਰ੍ਹਾਂ ਉਹਨੇ ਕਰੇ ਲਿਆ, ਜੋ ਆਪਣੇ ਮੈਂਸ਼ਨ ਉਹਨਾਂ ਨੂੰ ਨਾਲ ਲੈ ਕੇ, ਤੇ 99 ਪੇਜ ਦਾ ਬਿੱਲ ਹੈਗਾ, ਜਿਹਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਵਿੱਚ ਕੀ ਸਪੈਂਡ ਹੋਣਾ ਆ। ਤੇ ਡੈਬਟ ਸੀਲਿੰਗ ਇਨਕਰੀਜ਼ ਕੀਤੀ ਗਈ ਹੈ ਜਨਵਰੀ 2025 ਤੱਕ। ਤੇ ਨਵੀਂ ਵਰਕ ਰਿਕੁਆਇਰਮੈਂਟ ਆਪਾਂ ਕੱਲ ਵੀ ਦੱਸਿਆ ਸੀ ਕਿਸ ਤਰ੍ਹਾਂ ਜਿਹੜੇ ਲੋਕ ਫੂਡ ਸਟੈਂਪਸ ਵਗੈਰਾ ਲੈਂਦੇ ਆ ਉਹਨਾਂ ਦੇ ਲਈ। ਫਰੀडम ਕਾਕਸ ਨੇ ਪੂਰਾ ਦਿਨ ਇਸ ਬਿੱਲ ਦੇ ਉੱਤੇ ਸਪੈਂਡ ਕੀਤਾ, ਤੇ ਉਹਨਾਂ ਨੇ ਕਾਫੀ ਵਿਰੋਧ ਵੀ ਕੀਤਾ ਹੈਗਾ ਆ। ਜੇ ਡੀਲ ਇਹ ਫੇਲ ਹੋ ਜਾਂਦੀ ਆ, ਰਿਪਰੈਜ਼ੈਂਟੇਟਿਵ ਸਕਾਟ ਪੈਰੀ ਜੋ ਰਿਪਬਲਿਕਨ ਪੈਂਸਿਲਵੇਨੀਆ ਤੋਂ ਆ, ਚੇਅਰਮੈਨ ਹੈਗੇ ਫਰੀडम ਕਾਕਸ ਦੇ, ਤੇ ਫੇਰ ਕਹਿੰਦੇ ਮਾੜਾ ਹੋਊਗਾ। ਅਸੀਂ ਨਹੀਂ, ਫੇਰ ਉਹ ਕਹਿੰਦੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਸਟਾਪ ਕਰਨ ਦੇ ਲਈ।
ਸੋ ਫਰੀडम ਕਾਕਸ ਵਾਲੇ ਹੱਕ 'ਚ ਨਹੀਂ ਹੈਗੇ ਲੱਗਦਾ। ਤੇ ਦੇਖਦੇ ਹਾਂ, ਬੜਾ ਜੋ ਮਾਰਜਨ ਹੈਗਾ ਡੈਮੋਕ੍ਰੇਟਸ ਤੇ ਰਿਪਬਲਿਕਨ ਦਾ ਬੜਾ ਘੱਟ ਆ ਕਾਂਗਰਸ ਦੇ ਵਿੱਚ। ਕਿੱਥੇ ਕੁ ਗੱਲ ਇਹ ਪਹੁੰਚਦੀ ਹੈਗੀ ਆ। ਬਿਲਕੁਲ, ਸੋ ਇਹਨੂੰ ਡਨ ਡੀਲ ਨਾ ਮੰਨਿਆ ਜਾਵੇ ਅਜੇ, ਕਿਉਂਕਿ ਅੱਜ ਰਾਤ ਨੂੰ ਇਸ ਦੇ ਉੱਤੇ ਵੋਟ ਹੋਣੀ ਆ। ਮਕਾਰਥੀ ਹੋਣਾ ਨੇ ਕਿਹਾ ਵੀ ਮੈਨੂੰ ਇਸ ਚੀਜ਼ ਦਾ ਖਤਰਾ ਕੋਈ ਨਹੀਂ ਆ, ਜਾਂ ਮੈਨੂੰ ਕੋਈ ਫਿਕਰ ਨਹੀਂ ਆ ਵੀ ਜਿਹੜੀ ਸਪੀਕਰਸ਼ਿਪ ਦਾ ਗੈਵਲ ਹੁੰਦਾ ਆ, ਉਹ ਅਹੁਦਾ ਆ ਉਹਨਾਂ ਦੇ ਕੋਲੋਂ ਖੁੱਸ ਸਕਦਾ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਮੈਂ ਚੰਗਾ ਮਹਿਸੂਸ ਕਰ ਰਿਹਾ ਆ ਜਿਹੜੀ ਅੱਜ ਰਾਤ ਨੂੰ ਇਸ ਡੈਟ ਸੀਲਿੰਗ ਦੇ ਮੁੱਦੇ ਦੇ ਉੱਤੇ ਵੋਟ ਪੈਣੀ ਆ। ਫਰੀडम ਕਾਕਸ ਜੇ ਵੋਟ ਨਹੀਂ ਪਾਉਂਦਾ ਤੇ ਕੀ ਉਹਨੇ ਡੈਮੋਕ੍ਰੇਟਸ ਰਿਪਬਲਿਕਨਸ ਦਾ, ਮਕਾਰਥੀ ਹੋਣਾ ਦਾ ਸਾਥ ਦੇਣਗੇ ਇਸ ਨੂੰ ਪਾਸ ਕਰਾਉਣ ਦੇ ਲਈ? ਇਹ ਵੱਡਾ ਜਿਹੜਾ ਸਵਾਲ ਰਹੇਗਾ। ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਇਹ ਚੇਤਾਵਨੀ ਦਿੱਤੀ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਡਿਲੇ ਪਾਸਿੰਗ ਇਸ ਡੈਟ ਲਿਮਿਟ ਬਿੱਲ ਨੂੰ ਪਾਸ ਕਰਨ ਦੇ ਵਿੱਚ ਹੁੰਦਾ ਆ, ਤਾਂ ਇਹ ਨਾ ਮੰਨੇ ਜਾਣ ਵਾਲਾ ਅਨਅਸੈਪਟੇਬਲ ਰਿਸਕ ਹੋਵੇਗਾ। ਸੋ ਖਤਰਾ ਜਿਹੜਾ ਅਜੇ ਵੀ ਉਸੇ ਤਰੀਕੇ ਦੇ ਨਾਲ ਮੰਡਰਾ ਰਿਹਾ ਆ। ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ, ਉਹਨਾਂ ਨੇ ਵੀ ਤਕਰੀਬਨ ਇਹੀ ਗੱਲ ਆਖੀ। ਉਹ ਕਹਿੰਦੇ ਵੀ ਮੈਂ ਪ੍ਰਾਊਡ ਮਹਿਸੂਸ ਕਰੂੰਗਾ ਇਸ ਨੂੰ ਸਪੋਰਟ ਕਰਨ ਦੇ ਵਿੱਚ ਵਿਦਆਊਟ ਐਨੀ ਡਿਲੇ। ਤੇ ਮਕੋਨਲ ਹੁਣਾਂ ਨੇ ਜਿਹੜੇ ਹਾਊਸ ਰਿਪਬਲਿਕਨਸ ਆ ਉਹਨਾਂ ਦੀ ਸ਼ਲਾਘਾ ਕੀਤੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡੈਟ ਸੀਲਿੰਗ ਬਿੱਲ ਦੇ ਉੱਤੇ ਕਹਿੰਦੇ ਨੈਗੋਸ਼ੀਏਟ ਕੀਤਾ ਹੈਗਾ ਆ। ਸੋ ਇਹ ਹੁਣ ਸੈਨੇਟ ਦੇ ਵਿੱਚ ਇਹ ਵੀ ਖਤਰਾ ਜਿਹੜਾ ਉਹ ਬਣਿਆ ਪਿਆ ਸੀ। ਰੈਂਡ ਪੌਲ ਨੇ ਜਿੱਦਾਂ ਕਿਹਾ ਸੀਗਾ ਵੀ ਭਾਈ ਮੇਰੀ ਅਮੈਂਡਮੈਂਟ ਚਾਹੀਦੀ, ਉੱਦਾਂ ਉਹਨਾਂ ਨੇ ਕਿਹਾ ਵੀ ਮੈਂ ਇਸ ਨੂੰ ਬਲੌਕ ਤਾਂ ਨਹੀਂ ਕਰੂੰਗਾ। ਪਰ ਹੁਣ ਬਹੁਤ ਸਾਰੇ ਜਿਹੜੇ ਸੈਨੇਟਰਸ, ਕਿਉਂਕਿ ਇੱਕ ਇਹ ਵੀ ਐਂਗਲ ਤੋਂ ਦੇਖਣਾ ਪੈਣਾ ਆ ਸਾਰਿਆਂ ਨੂੰ ਵੀ ਕਈ ਜਿਹੜੇ ਸੈਨੇਟਰਸ ਆ ਉਹਨਾਂ ਦੀਆਂ ਰੀ-ਇਲੈਕਸ਼ਨ 2024 ਦੇ ਵਿੱਚ ਆ ਰਹੀਆਂ ਆ, ਤੇ ਇਹ ਜਿਹੜਾ ਡੈਟ ਸੀਲਿੰਗ ਦਾ ਮੁੱਦਾ ਆ ਇਹ ਇੱਕ ਕਾਫੀ ਅਹਿਮ ਮੁੱਦਾ ਰਹਿਣ ਵਾਲਾ ਆ ਰਹੀਆਂ ਜਿਹੜੀਆਂ ਅਗਲੀਆਂ ਇਲੈਕਸ਼ਨਸ ਦੇ ਵਿੱਚ। ਇਸ ਦੀ ਜਿਹੜੀ ਛਾਇਆ ਆ, ਇਸ ਦਾ ਪਰਛਾਵਾਂ ਆ, ਉਹ ਜ਼ਰੂਰ ਇਲੈਕਸ਼ਨਾਂ ਦੇ ਉੱਤੇ ਪਵੇਗਾ। ਬਹੁਤ ਸਾਰੇ ਜਿਹੜੇ ਰਿਪਰੈਜ਼ੈਂਟੇਟਿਵਸ ਜਾਂ ਸੈਨੇਟਰਸ, ਉਹਨਾਂ ਦੇ ਰੀ-ਇਲੈਕਸ਼ਨ ਬਿਡ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ। ਸੋ ਬਹੁਤ ਹੀ ਧਿਆਨ ਦੇ ਨਾਲ ਫੂਕ ਕੇ ਕਦਮ ਜਿਹੜਾ ਆ ਉਹ ਰੱਖ ਰਹੇ ਆ। ਅਖੀਰ ਤੱਕ ਆਪਣੇ ਜਿਹੜੇ ਵਿਚਾਰ ਆ ਜਾਂ ਆਪਣੀ ਵੋਟ ਆ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਨਾਂ ਨੇ ਰੱਖਿਆ ਆ। ਸੋ ਦੇਖੋ ਕੀ ਹੁੰਦਾ ਆ। ਜਿਹੜੇ ਹਕੀਮ ਜੈਫਰੀਜ਼ ਆ, ਡੈਮੋਕ੍ਰੇਟਸ ਦੇ ਹਾਊਸ ਦੇ ਮਿਨੋਰਟੀ ਦੇ ਜਿਹੜੇ ਲੀਡਰ ਆ, ਉਹਨਾਂ ਨੇ ਡੈਮੋਕ੍ਰੇਟਸ ਨੂੰ ਆਪਣਿਆਂ ਨੂੰ ਕਿਹਾ ਆ ਵੀ ਭਾਈ ਡੈਟ ਲਿਮਿਟ ਦੀ ਇਸ ਬਿੱਲ ਨੂੰ ਅਰਜ ਕਰ ਰਹੇ ਆ ਵੀ ਬੈਕ ਕਰੋ, ਵੀ ਇਸ ਦਾ ਸਮਰਥਨ ਜਿਹੜਾ ਆ ਉਹ ਕੀਤਾ ਜਾਵੇ।